ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਨੂੰ ਪਤਾ ਹੈ ਵੀ ਪ੍ਰਵਾਸ ਬਹੁਤ ਹੋਇਆ ਪੰਜਾਬ ਤੋਂ। ਇਸ ਟਾਈਮ ਰਿਪੋਰਟ ਇਹ ਆ ਰਹੀ ਆ, ਖਬਰ ਇਹ ਆ ਰਹੀ ਆ ਵੀ ਅਮਰੀਕਾ ਤੇ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ 1 ਲੱਖ ਪੰਜਾਬੀ ਬੰਦ ਨੇ। ਬਿਲਕੁਲ ਜੀ। ਜਦੋਂ ਇਸ ਖਬਰ ਤੇ ਮੇਰੀ ਨਜ਼ਰ ਪਈ ਤਾਂ ਮੈਨੂੰ ਬੜੀ ਹੈਰਾਨੀ ਵੀ ਹੋਈ ਤੇ ਇੱਕ ਤਰ੍ਹਾਂ ਨਾਲ ਇੰਝ ਵੀ ਹੋਇਆ ਕਿ ਇਹ ਗੱਲ ਗਲੇ ਨਹੀਂ ਉਤਰ ਰਹੀ ਕਿ ਐਡੀ ਵੱਡੀ ਗਿਣਤੀ 'ਚ ਜੇਲ੍ਹਾਂ 'ਚ ਬੰਦ ਹੋ ਸਕਦੇ ਆ ਬੰਦੇ। ਔਰ ਉਹ ਵੀ ਪੰਜਾਬੀ ਇਕੱਲੇ। ਇਹਦਾ ਮਤਲਬ ਜੇ ਪੰਜਾਬੀ ਬੰਦ ਨੇ ਤਾਂ ਭਾਰਤੀ ਕਿੰਨੇ ਹੋਣਗੇ ਤੇ ਹੋਰਨਾਂ ਮੁਲਕਾਂ ਦੇ ਮਿਲਾ ਕੇ ਕਿੰਨੀ ਗਿਣਤੀ ਹੋਊਗੀ। ਅਸਲ ਦੇ ਵਿੱਚ ਜੇ ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜੇ ਤੁਸੀਂ ਦੇਖੋ ਤਾਂ ਉਹ ਦਮ ਭਰ ਰਹੇ ਨੇ ਕਿ ਦੁਨੀਆ ਦੇ ਵਿੱਚ 86 ਮੁਲਕਾਂ ਦੇ ਅੰਦਰ ਸਾਡੇ 10,000 ਭਾਰਤੀ ਜੇਲ੍ਹਾਂ 'ਚ ਬੰਦ। ਤੇ ਠੀਕ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਇਹ ਕਹਿਣਾ ਹੈ ਕਿ ਜਿਹੜਾ 86 ਮੁਲਕਾਂ ਦੀਆਂ ਜੇਲ੍ਹਾਂ 'ਚ ਸਾਡੇ ਕਰੀਬ 10,000 ਭਾਰਤੀ। ਫਿਰ ਇਹ ਕੈਨੇਡਾ, ਅਮਰੀਕਾ ਤੇ ਯੂਰਪ ਦੀਆਂ ਜੇਲ੍ਹਾਂ ਦੇ ਵਿੱਚ 1 ਲੱਖ ਪੰਜਾਬੀ ਉਹ ਇਕੱਲਾ ਕਿਵੇਂ ਹੈ, ਹਨਾ? ਅਸਲ 'ਚ ਇਹ ਅੰਕੜੇ ਦਿੱਤੇ ਜਾ ਰਹੇ ਨੇ ਅਮਰੀਕਾ ਦੇ ਕਸਟਮ ਵਿਭਾਗ ਦੇ ਹਵਾਲੇ ਨਾਲ ਜਾਂ ਸਰਹੱਦੀ ਵਿਭਾਗ ਦੇ ਹਵਾਲੇ ਨਾਲ। ਤੇ ਇਹ ਅਜੀਤ ਅਖਬਾਰ, ਰੋਜ਼ਾਨਾ ਅਜੀਤ ਅਖਬਾਰ ਨੇ ਆਪਣੇ ਪਹਿਲੇ ਪੰਨੇ ਤੇ ਖਬਰ ਪ੍ਰਕਾਸ਼ਿਤ ਕੀਤੀ ਹੈ, ਜਿਹੜੀ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਨਰਪਿੰਦਰਪਾਲ ਸਿੰਘ ਧਾਲੀਵਾਲ ਰਿਪੋਰਟ। ਸੋ ਜੇ ਅਜੀਤ ਵਰਗਾ ਅਦਾਰਾ ਪਹਿਲੇ ਪੰਨੇ ਤੇ ਲਾ ਰਿਹਾ, ਬੋਟਮ ਲਾ ਰਿਹਾ ਉਸ ਖਬਰ ਨੂੰ, ਤੇ ਇਹਦਾ ਮਤਲਬ ਕੁਛ ਤਾਂ ਉਹਨਾਂ ਨੇ ਤੱਥ ਸੱਚ ਚੈੱਕ ਕੀਤੇ ਹੋਣਗੇ, ਉਸੇ ਆਧਾਰ ਤੇ ਉਹਨਾਂ ਨੇ ਲਾਇਆ ਨਾ। ਜੀ। ਉਹ ਲਿਖਦੇ ਨੇ ਕਿ ਬਿਹਤਰ ਭਵਿੱਖ ਦੀ ਤਲਾਸ਼ 'ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਤੇ ਯੂਰਪ ਦੀਆਂ ਜੇਲ੍ਹਾਂ 'ਚ ਬੰਦ ਨੇ। ਉਹ ਕਹਿੰਦੇ ਵਿਦੇਸ਼ 'ਚ ਕਾਨੂੰਨੀ ਸਮੱਸਿਆ ਵਾਲੇ ਭਾਰਤੀਆਂ ਲਈ ਸਰਕਾਰੀ ਮਦਦ ਅਸਰਹੀਣ। ਉਹ ਕਹਿੰਦੇ ਕਿ ਬੇਸ਼ੱਕ ਮਤਲਬ ਕਿ ਇਹ ਗਿਣਤੀ 1 ਲੱਖ ਦੇ ਕਰੀਬ ਹੈਗੀ ਹੈ, ਪਰ ਦੂਤਾ ਘਰ ਕਹਿੰਦੇ ਹੁੰਦੇ ਨੇ ਕਿ ਅਸੀਂ ਹੈਗੇ ਹਾਂ ਜੀ ਕਿਸੇ ਦੀ ਸਹਾਇਤਾ ਲਈ, ਜਾਂ ਵਕੀਲ ਹੁੰਦੇ ਨੇ, ਅੱਗੇ ਸਾਰੀ ਉਹ ਪ੍ਰਕਿਰਿਆ ਹੁੰਦੀ ਹੈ। ਉਹ ਕਹਿੰਦੇ ਇੱਥੇ ਕਈਆਂ ਦੇ ਮਾਮਲੇ ਅਜਿਹੇ ਨੇ ਕਿ ਉਹ ਕਾਨੂੰਨੀ ਮਦਦ ਹੀ ਲੈਣ ਦੇ ਸਮਰੱਥ ਨਹੀਂ ਹੈਗੇ। ਮੰਨ ਲਓ ਦਸਤਾਵੇਜ਼ ਨਹੀਂ ਕੋਈ ਹੈਗਾ, ਜਾਂ ਮਤਲਬ ਕਿ ਉਹ ਇੰਨੀ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਗਏ ਨੇ, ਉਹਦੇ ਉੱਤੇ ਕੋਈ ਪੈਰਵੀ ਨਹੀਂ ਹੋ ਸਕਦੀ ਉਹਨਾਂ ਦੀ, ਜਾਂ ਉੱਥੇ ਗੁਨਾਹ ਅਜਿਹੇ ਕਰ ਬੈਠੇ ਨੇ, ਜਾਂ ਇਹੋ ਜਿਹੀਆਂ ਗਤੀਵਿਧੀਆਂ ਨੇ। ਸੋ ਇਹ ਕਈ ਹਵਾਲੇ ਵੀ, ਜਾਂ ਕਈਆਂ ਨਾਲ ਕਹਿੰਦੇ ਕਿ ਭਾਸ਼ਾ ਤੇ ਸੱਭਿਆਚਾਰ ਦਾ ਮਸਲਾ ਆ ਰਿਹਾ ਹੈ। ਇਹ ਕਈ ਪਹਿਲੂ ਉੱਭਰ ਰਹੇ ਨੇ ਇਹਦੇ ਵਿੱਚੋਂ, ਇਸ ਰਿਪੋਰਟ 'ਚ। ਪਰ ਦੂਸਰੇ ਪਾਸੇ ਜਦੋਂ ਮੈਂ ਭਾਰਤੀ ਵਿਦੇਸ਼ ਮੰਤਰਾਲੇ ਦੇ ਹਵਾਲਿਆਂ ਦੇਖਦਾ ਹਾਂ, ਉਹਨਾਂ ਦਾ ਕਹਿਣਾ ਕਿ ਵਿਦੇਸ਼ ਮੰਤਰਾਲੇ ਅਨੁਸਾਰ ਸਊਦੀ ਅਰਬ, ਕੁਵੈਤ, ਸੰਯੁਕਤ ਅਰਬ ਅਮੀਰਾਤ, ਕਤਰ, ਨੇਪਾਲ, ਪਾਕਿਸਤਾਨ, ਅਮਰੀਕਾ, ਸ਼੍ਰੀਲੰਕਾ, ਸਪੇਨ, ਰੂਸ, ਇਜ਼ਰਾਈਲ, ਚੀਨ, ਬੰਗਲਾਦੇਸ਼ ਤੇ ਅਰਜਨਟੀਨਾ ਵਰਗੀਆਂ ਜੇਲ੍ਹਾਂ 'ਚ ਗੈਰ ਕਾਨੂੰਨੀ ਢੰਗ ਨਾਲ 10,000 ਬੰਦਾ। ਹੁਣ ਇਹ 10,000 ਕਹਿ ਰਹੇ ਨੇ। ਤੇ ਇੱਧਰ ਇਹ ਰਿਪੋਰਟਰ ਦੇ ਹਵਾਲਿਆਂ 'ਚ ਆਪਾਂ ਗੱਲ ਕਰੀਏ, ਉਹ ਕਹਿੰਦਾ ਅਮਰੀਕਾ ਦੇ ਕਸਟਮ ਤੇ ਸਰਹੱਦੀ ਵਿਭਾਗ ਦੇ ਆંકੜਿਆਂ ਮੁਤਾਬਕ ਲਗਭਗ 1 ਲੱਖ ਪੰਜਾਬੀ ਨੌਜਵਾਨ ਬੰਦ ਹੈ। ਹੁਣ ਇਸ ਖਬਰ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਵੱਧਦੀ ਹੈ। ਕੋਈ ਇਹਦੇ ਤੇ ਗੌਰ ਕਰੇ ਕਿ ਜੇ ਅੰਕੜਾ ਸਹੀ ਹੈ ਤਾਂ ਇਹ ਤਾਂ ਬਹੁਤ ਫਿਕਰਮੰਦੀ ਵਾਲੀ ਗੱਲ ਹੈ। ਜੇ 1 ਲੱਖ ਪੰਜਾਬੀਆਂ ਦਾ ਅੰਕੜਾ ਹੀ ਹੈ ਤਾਂ ਸਮੁੱਚੇ ਭਾਰਤੀਆਂ ਦਾ ਅੰਕੜਾ ਤਾਂ ਕਿਤੇ ਵੱਡਾ ਹੋਣਾ ਫਿਰ। ਜੀ। ਤੇ ਇਹ ਗੌਰ ਕਰਨੀ ਬਣਦੀ ਹੈ। ਦੂਸਰਾ, ਫਿਰ ਜੇ ਆਪਾਂ ਪੰਜਾਬੀਆਂ ਦੇ ਵੱਲ ਦੇਖੀਏ ਤਾਂ ਪੰਜਾਬ ਸਰਕਾਰ ਦੀ, ਸਾਡੇ ਮੈਂਬਰ ਪਾਰਲੀਮੈਂਟਾਂ ਦੀ, ਉਹਨਾਂ ਦੀ ਜ਼ਿੰਮੇਵਾਰੀ ਵੱਧਦੀ ਹੈ ਕਿ ਉਹ ਕੋਈ ਚਿੱਠੀ ਪੱਤਰ ਰਾਹੀਂ, ਕੋਈ ਵਫਦ ਰਾਹੀਂ ਜਾ ਕੇ ਮਿਲ ਕੇ ਆਉਣ ਵਿਦੇਸ਼ ਮੰਤਰਾਲੇ ਨੂੰ, ਤੇ ਨਰਿੰਦਰ ਮੋਦੀ ਹੋਰਾਂ ਨੂੰ ਬੇਨਤੀ ਕਰਨਗੇ ਵੀ ਇਹਦੇ ਤੇ ਚਾਰਜੋਈ ਕਰੋ, ਜੇ ਇਸ ਇੰਨੀ ਵੱਡੀ ਗਿਣਤੀ 'ਚ ਹੈ। ਦੂਸਰੇ ਪਾਸੇ ਜੇ ਗਿਣਤੀ ਸੱਚਮੁੱਚ ਇਹੀ ਹੈ, ਦਰੁਸਤ ਹੈ, ਤਾਂ ਪੰਜਾਬ ਦੇ ਹਰ ਪਿੰਡ ਦੇ ਫਿਰ 5-4 ਬੰਦੇ ਤਾਂ ਹੋਣਗੇ। ਤੇ ਫਿਰ ਤਾਂ ਉਸ ਹਵਾਲੇ ਨਾਲ ਗੱਲ ਹੋਣੀ ਚਾਹੀਦੀ ਹੈ ਕਿ ਜੇ 13,000 ਪਿੰਡ ਹੈ ਨਾ, ਜੇ 10 ਬੰਦੇ ਵੀ ਲਾਓ ਤਾਂ 1,30,000 ਬਣਦਾ। ਤੇ ਇਹਦਾ ਮਤਲਬ 5-6 ਬੰਦੇ ਦੀ ਐਵਰੇਜ ਤਾਂ ਹਰ ਇੱਕ ਪਿੰਡ ਦੀ ਹੈਗੀ ਹੈ। ਫਿਰ ਹਰ ਪਿੰਡ ਦੇ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤਾਂ ਫੋਟੋਆਂ ਪਈਆਂ ਹੁੰਦੀਆਂ, ਤਸਵੀਰਾਂ ਪਈਆਂ ਹੁੰਦੀਆਂ, ਕੀ ਇੰਨਾ ਚੁੱਪ ਰੱਖਿਆ ਜਾ ਰਿਹਾ? ਕਿ ਅਜਿਹੇ ਗੈਰ ਕਾਨੂੰਨੀ ਕੰਮਾਂ 'ਚ ਫਸੇ ਨੇ ਜਿਹਦਾ ਜ਼ਿਕਰ ਨਹੀਂ ਕੋਈ ਪਰਿਵਾਰ ਕਰਨਾ ਚਾਹੁੰਦਾ, ਕਿਤੇ ਆ ਕੇ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ, ਪਰਿਵਾਰ ਇਕੱਠੇ ਹੋ ਗਿਆ, ਪਰ ਇਹੋ ਜਿਹੇ ਮਸਲੇ ਸਮੂਹਕ ਤੌਰ ਦੇ ਉੱਤੇ ਇਕੱਠੇ ਹੋ ਜਾਂਦੇ ਨੇ। ਸੋ ਅਜਿਹੀ ਕੋਈ ਪਹਿਲ ਕਦਮੀ, ਕੋਈ ਪ੍ਰੈਸ ਕਾਨਫਰੰਸ, ਕੋਈ ਸਰਕਾਰ ਦਰਬਾਰੇ ਪਹੁੰਚ, ਅਪਰੋਚ ਮਾਪਿਆਂ ਦੀ, ਉਹ ਕਦੇ ਨਜ਼ਰ ਨਹੀਂ ਆ ਰਹੀ। ਸੋ ਇਸ ਲਈ ਇਹ ਵੱਡਾ ਗੁੰਝਲਦਾਰ ਸਵਾਲ ਹੈ, ਜਿਹਦੀ ਮੈਨੂੰ ਲੱਗਦਾ ਚਰਚਾ ਕਰਨੀ ਇਸ ਲਈ ਜ਼ਰੂਰੀ ਸੀ ਕਿ ਜੇ ਇੱਕ ਜ਼ਿੰਮੇਵਾਰ ਅਖਬਾਰ ਆਪਣੇ ਪਹਿਲੇ ਪੰਨੇ ਤੇ ਲਾ ਰਹੀ ਹੈ ਤਾਂ ਇਹਦਾ ਮਤਲਬ ਉਸਨੇ ਕੁਛ ਨਾ ਕੁਛ ਤਾਂ ਇਹਦੀ ਘੋਖ ਪੜਤਾਲ ਕੀਤੀ ਹੋਣੀ। ਜੇ ਅੰਕੜੇ ਸਹੀ ਨੇ ਤਾਂ ਫਿਕਰਮੰਦੀ ਵਾਲੇ। ਵਾਕਈ ਬੜੇ ਫਿਕਰਮੰਦੀ ਵਾਲੀ ਜਿਹੜੀ ਗੱਲ ਆ। ਦੇਖੋ, ਖਬਰ ਤਾਂ ਇਸ ਮੁਲਕ ਦੇ ਵਿੱਚ ਇੱਧਰ ਗਈ ਆ, ਅਸੀਂ ਵੀ ਇੱਥੇ ਖਬਰਾਂ ਦੇ ਨਾਲ ਵਾਹ ਵਾਸਤਾ ਹੁੰਦੇ ਰਹਿੰਦੇ ਆ। ਇਹ ਆંકੜਾ ਅਜੇ ਤੱਕ ਸਾਨੂੰ ਵੀ ਕਿਸੇ ਪਾਸੇ ਦਿਖਿਆ ਨਹੀਂ ਹੈਗਾ। ਸੋ ਇਹ ਵਾਕਿਆ ਜਾਣਨ ਵਾਲੀ ਗੱਲ ਰਹੇਗੀ ਵੀ ਇਹ ਆંકੜਾ ਇਹਨਾਂ ਦੇ ਕੋਲੋਂ
ਕਿੱਧਰੋਂ ਜਿਹੜਾ ਉਹ ਆਇਆ ਆ, ਸੋ ਕਿਸ ਤਰੀਕੇ ਦੇ ਨਾਲ ਹੈ ਜੀ।